ਬਿੱਲੀਆਂ ਨੂੰ ਸਲਾਮ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਪੰਜਾਬ ਦਾ ਰੇਤਲ ਦਿਹਾੜ ਹੈ। ਪੰਜਾਬ ਦੇ ਪਿਛੋਕੜ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਮਨਾਉਣ ਦਾ ਦਿਹਾੜ। ਵਿਸਾਖੀ ਆ ਗਈ ਹੈ ਤੇ ਵਾਢੀ ਵੀ ਪੈ ਗਈ। ਆਮ ਤੌਰ 'ਤੇ ਅਸੀਂ ਪੰਜਾਬੀ ਲੋਕੀ ਇਸ ਦਿਨ ਨੂੰ ਭੁੱਲਦੇ ਜਾਂਦੇ ਸਾਂ। ਸਰਕਾਰ ਨੇ ਪਿਛਲੇ ਕੁਝ ਸਾਲਾਂ ਤੋਂ ਇਹਨੂੰ ਮਨਾਉਣ ਦਾ ਬੀੜਾ ਚੁੱਕਿਆ ਤੇ ਸਕੂਲਾਂ 'ਚ, ਕਾਲਜਾਂ 'ਚ ਇਹਦੇ ਮੁਤਾਬਕ ਪ੍ਰੋਗਰਾਮ ਵੀ ਕੀਤੇ ਜਾ ਰਹੇ। ਲੇਕਿਨ ਅੱਜ ਮੇਰਾ ਮਕਸਦ ਤੁਹਾਡੇ ਨਾਲ ਗੱਲ ਕਰਨ ਦਾ ਸਿਰਫ ਰੇਤਲ ਦਿਹਾੜ ਦੇ ਬਾਰੇ ਗੱਲ ਕਰਨਾ ਨਹੀਂ। ਰੇਤਲ ਦਿਹਾੜ ਮਨਾਓ, ਪੰਜਾਬ ਦਾ ਪਾਣਾ ਪਾਓ, ਪੰਜਾਬ ਦੀ ਬੋਲੀ ਨੂੰ ਉੱਚਾ ਕਰੋ, ਆਪਣੇ ਬੱਚਿਆਂ ਨਾਲ ਇਹ ਗੱਲਬਾਤ ਕਰੋ ਕਿ ਉਹਨਾਂ ਨੇ ਆਪਣੇ ਪਿਛੋਕੜ ਨੂੰ ਕਿਵੇਂ ਸੰਭਾਲਣਾ ਹੈ ਤੇ ਕਿਵੇਂ ਅੱਗੇ ਲੈ ਕੇ ਜਾਣਾ। ਲੇਕਿਨ ਇਸ ਸਾਲ ਸਭ ਤੋਂ ਜ਼ਿਆਦਾ ਤੇ ਵੱਧ ਕੇ ਸਾਨੂੰ ਜਿਹੜੀ ਗੱਲ ਕਰਨ ਦੀ ਲੋੜ ਹੈ ਉਹ ਹੈ ਪੰਜਾਬੀਆਂ ਦੇ ਜਾਨੋ ਮਾਲ ਦੇ ਤਹੱਫੁਜ਼ ਦੀ। ਪੰਜਾਬ ਦੇ ਵਿੱਚ ਬਹੁਤ ਆਬਾਦੀ ਹੈ, ਖਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਵਿੱਚ, ਤੇ ਨੌਜਵਾਨ ਕੰਮਾਂ ਕਾਰਾਂ ਵਾਸਤੇ ਇੱਧਰ ਉੱਧਰ ਦੂਜੇ ਇਲਾਕਿਆਂ 'ਚ ਵੀ ਜਾਂਦੇ ਰਹਿੰਦੇ। ਲੇਕਿਨ ਪਿਛਲੇ ਕੁਝ ਅਰਸੇ ਤੋਂ ਅਸੀਂ ਵੇਖ ਰਹੇ ਹਾਂ ਕਿ ਉਹਨਾਂ ਦੀ ਜਾਨਾਂ ਖਤਰੇ 'ਚ ਨੇ। ਪੰਜਾਬ ਦੀ ਸ਼ਨਾਖਤ ਵੇਖ ਕੇ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ। ਮੈਂ ਸਰਕਾਰ ਤੋਂ ਵੀ ਇਹ ਬੇਨਤੀ ਕਰਨਾ ਕਿ ਇਸ ਮੌਜੂ 'ਤੇ ਬੋਲੋ। ਪੰਜਾਬ ਦੇ ਪੁੱਤਰਾਂ ਦਾ ਇਹ ਤੁਹਾਡੇ 'ਤੇ ਹੱਕ ਹੈ ਕਿ ਤੁਸੀਂ ਉਹਨਾਂ ਲਈ ਬੋਲੋ, ਤੇ ਆਮ ਪੰਜਾਬੀਆਂ ਨੂੰ ਵੀ ਉਹਨਾਂ ਵਾਸਤੇ ਬੋਲਣ ਦੀ ਜ਼ਰੂਰਤ ਹੈ। ਅਸੀਂ ਮੁਲਕ 'ਚ ਅਮਨ ਚਾਹੁੰਦੇ, ਖੁਸ਼ਹਾਲੀ ਚਾਹੁੰਦੇ, ਹਰ ਬੰਦੇ ਲਈ ਰੋਜ਼ਗਾਰ ਚਾਹੁੰਦੇ, ਹਰ ਬੰਦੇ ਲਈ ਆਜ਼ਾਦੀ ਚਾਹੁੰਦੇ, ਹਰ ਬੰਦੇ ਲਈ ਇੱਧਰ ਉੱਧਰ ਆਉਣ ਜਾਣ ਦੀ ਆਜ਼ਾਦੀ ਚਾਹੁੰਦੇ, ਇੱਜ਼ਤ ਦੇਣਾ ਚਾਹੁੰਦੇ ਹਾਂ, ਇੱਜ਼ਤ ਲੈਣਾ ਚਾਹੁੰਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਕਿ ਮੁਲਕ 'ਚ ਇੰਤਸ਼ਾਰ ਹੋਵੇ, ਲੇਕਿਨ ਉਸ ਸਾਰੀ ਖਾਹਿਸ਼ਾਤ ਦੀ ਕੀਮਤ ਸਿਰਫ ਪੰਜਾਬ ਦੇ ਪੁੱਤਰਾਂ ਨੇ ਅਦਾ ਕਰਨੀ। ਇਸ ਗੱਲ 'ਤੇ ਗੌਰ ਕਰੋ। ਅੱਜ ਜਦੋਂ ਤੁਸੀਂ ਰੇਤਲ ਦਿਹਾੜ ਮਨਾਉਂਦੇ ਹੋ, ਆਪਣੇ ਪਿਛੋਕੜ ਨੂੰ ਵੀ ਯਾਦ ਕਰੋ ਤੇ ਉਹ ਵਕਤ ਵੀ ਯਾਦ ਕਰੋ ਜਦੋਂ ਪੰਜਾਬ ਦੇ ਰਹਿਣ ਵਾਲਿਆਂ ਨੂੰ ਇਸ ਤੋਂ ਪਹਿਲਾਂ ਵੀ ਹੋਰਾਂ ਲੋਕਾਂ ਨੇ ਕੰਧ ਨਾਲ ਲਾਇਆ ਤੇ ਆਖਰਕਾਰ ਉਹਨਾਂ ਨੂੰ ਆਪਣੇ ਲਈ ਖਲੋਣਾ ਪਿਆ। ਉਹ ਵਕਤ ਸ਼ਾਇਦ ਫਿਰ ਵੀ ਆ ਗਿਆ। ਆਪਣੇ ਲਈ ਖੜੇ ਹੋ, ਨਜ਼ਰੀਆਤ ਦੇ ਤੌਰ 'ਤੇ, ਗੱਲਬਾਤ ਦੇ ਤੌਰ 'ਤੇ, ਹੱਕ ਲਈ ਆਵਾਜ਼ ਉਠਾਉਣ ਦੇ ਤੌਰ 'ਤੇ। ਨਹੀਂ ਤਾਂ ਰੇਤਲ ਦਿਹਾੜ ਮਨਾਉਂਦੇ ਰਹੋ, ਕੋਈ ਫਰਕ ਨਹੀਂ ਪੈਣਾ। ਜਦੋਂ ਪੰਜਾਬੀ ਹੀ ਨਾ ਬਚੇ ਤੇ ਫਿਰ ਰੇਤਲ ਦਿਹਾੜ ਮਨਾਉਣਾ ਕਿੰਨੇ? ਦੂਜੀ ਗੱਲ, ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੱਸਦਾ ਹੋਵੇ ਉਹ ਪੰਜਾਬੀ ਹੈ। ਉਹ ਦੁਨੀਆ ਦੇ ਕਿਸੇ ਮੁਲਕ 'ਚ ਵੀ ਰਹਿੰਦਾ ਹੋਵੇ ਉਹ ਪੰਜਾਬੀ ਹੈ। ਉਹਦੀ ਪਛਾਣ ਪੰਜਾਬੀ ਹੈ। ਉਹਨੂੰ ਪੰਜਾਬੀ ਹੋਣ 'ਤੇ ਮਾਣ ਹੋਣਾ ਚਾਹੀਦਾ। ਉਹ ਮਾਣ ਆਪਣੇ ਬੱਚਿਆਂ ਨੂੰ ਕਰਨਾ ਸਿਖਾਓ। ਅੱਜ ਦਾ ਦਿਨ ਇਸ ਗੱਲ ਦੇ ਅਜ਼ਮ ਦਾ ਫਿਰ ਤੋਂ ਜਿਹੜਾ ਨਾ ਇਜ਼ਹਾਰ ਕਰੋ ਤੇ ਆਪਣੇ ਬੱਚਿਆਂ ਦੇ ਲਈ ਪੰਜਾਬੀ ਦੇ ਮਾਹੌਲ ਨੂੰ ਜ਼ਿਆਦਾ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ। ਰੱਬ ਰੱਖਾ।